मैं सोच भी नहीं सकता इतनी ये कुछ होएगा। बड़ी बहुत बहुत अच्छे लोग ने, बड़ी कमाल कर छड़ी इन्होंने। ਇਹ ਉਹ ਮਲਵਈਆਂ ਦਾ ਡੇਰਾ ਜਿਨ੍ਹਾਂ ਦੀ ਤੁਸੀਂ ਕਹਿੰਦੇ ਸੀ ਬੀਬੀ ਬਚਨੀ ਬਚਨੀ ਜੱਟੀ। ਹਾਂ ਅਜਨੀ ਜੱਟੀ ਅਸੀਂ ਬਚਨੀ ਜੱਟੀ ਹੁੰਦੀ ਸੀ। ਹਾਂ ਆ ਮਲਵਈਆਂ, ਉਹਨਾਂ ਨੂੰ ਮਲਵਈਆਂ ਦਾ ਡੇਰਾ ਬੋਲਦੇ ਆ। ਆ ਉਹਨਾਂ ਦਾ ਘਰ ਆ। ਆ ਪਿੰਡ ਦੇ ਖੇਤ ਆ ਸਾਰੇ, ਉੱਥੇ ਸਾਡਾ ਘਰ ਆ। ਤੂੰ ਕਿਹਦੀ ਬੇਟੀ ਹੈ? ਪਿੰਡ ਇੱਥੇ ਅਸੀਂ ਟੋਆ ਪੜ ਖੇਡਦੇ ਕੋਈ ਪੜ ਤੇ ਉਹ ਪੱਟਦਾ ਸੀ, ਮੈਂ ਮਿੱਟੀ ਕੱਢਦਾ ਸੀ। ਅੱਛਾ ਆਹ ਉਸ ਟਾਈਮ ਦੀ ਜਿਹੜੇ ਨਿਸ਼ਾਨੀ ਆ ਉਂਗਲ ਤੇ ਖੁਰਪੀ ਲੱਗੀ ਹੋਈ। ਅੱਛਾ ਉਸ ਚੋਂ ਖੁਰਪੀ ਲੱਗੀ ਉਂਗਲ ਤੇ। ਦੇਖੋ ਨਿਸ਼ਾਨੀ ਆ ਜਿਹੜੀ ਮੇਰੇ ਕੋਲ। ਅੱਛਾ ਖੇਡਦੇ ਖੇਡਦੇ ਕੱਟ ਲੱਗ ਗਈ ਸੀ। ਹਾਂ ਜੀ, ਉਹ ਮੈਂ ਮਿੱਟੀ ਕੱਢਦਾ ਸੀ, ਉਹਨੇ ਉੱਤੋਂ ਖੁਰਪੀ ਮਾਰੀ। ਅੱਛਾ ਮੇਰੀ ਉਂਗਲੀ ਦੇ ਅਜੇ ਵੀ ਨਿਸ਼ਾਨੀ ਆ। ਮੈਂ ਜਦ ਮੈਂ ਨਿਸ਼ਾਨੀ ਦੇਖਦਾ ਮੈਂ ਉਹਨੂੰ ਨਿਆਮਤੁਲ ਨੂੰ ਯਾਦ ਕਰ ਲੈਂਦਾ। ਨਿਆਮਤੁਲ ਨੂੰ ਹੈ ਮਸਜਿਦ ਆ, ਇਹਨਾਂ ਨੇ ਬਹੁਤ ਸੰਭਾਲ ਕੇ ਰੱਖੀ ਹੋਈ ਆ। ਜਿੰਨਾ ਕਈ ਕਰ ਸਕਦੇ ਆ ਇਹ ਬਹੁਤ ਕਰਦੇ ਆ। ਮੈਨੂੰ ਬੜੀ ਖੁਸ਼ੀ ਹੋਈ ਉਹ ਮੁੰਡੇ ਨੂੰ ਦੇਖ ਕੇ। ਠੀਕ ਆ ਉਹਦੀ ਰੂਹ ਦੇਖ ਕੇ ਠੀਕ ਆ। ਮੈਨੂੰ ਇੰਨਾ ਚਾਅ ਚੜਿਆ ਕਿ ਮੇਰੇ ਪਿੰਡ ਦਾ ਪੁਰਾਣਾ ਬੰਦਾ ਮੇਰਾ ਹਾਣੀ ਇਹ ਪਾਕਿਸਤਾਨ 'ਚ ਦੇਖ ਲਾ ਬੈਠੇ ਨੇ, ਸਾਡਾ ਪਿੰਡ ਫੇਰ ਯਾਦ ਕਰਿਆ ਰੋਏ ਨੇ। ਹਾਂ ਮੈਂ ਧੰਨਵਾਦ ਕਰਦਾ ਉਹਨਾਂ ਦੇ। ਹਾਂ ਨਹੀਂ ਫਿਰ ਅੱਜ ਤੁਹਾਨੂੰ ਮਿਲੋਗੇ ਕਿਵੇਂ ਮਿਲੋਗੇ? ਜੇ ਅੱਜ ਉਹ ਆ ਜਾਣਾ ਮਿਲ ਪੈਣਾ, ਮੈਂ ਜੱਫੀ ਪਾ ਕੇ ਉਹਨਾਂ ਨੂੰ ਤਿਆਰ ਕਰਾਂ। ਠੀਕ ਹੈ ਬਹੁਤ ਵਧੀਆ। अस्सलाम वालेकुम, सत श्री अकाल, आदाब दोस्तों। सब का पंजाब की टीम इस टाइम पिंड मट्टू भाई के पहुँचे हैं। अज साडी मुलाकात फिर उही बजुर्गों के नाल है। मुहम्मद रफ़ी जिन्हों का चंद दिन पहले असी इंटरव्यू किया तो इन्होंने ख्वाहिश जाहिर की सी रोंदे हुए कि मैनू मेरा पिंड विखाया जाए। तो इन्हों के पिंड तक वीडियो पहुँची तो उत्थों के काफ़ी लोगों ने पिंड की वीडियो बना के भेजी। खासकर असी उस धी रानी का शुक्रिया अदा करते हैं जिन्हें पिंड की जाके वीडियो सानू सेंड की, तो उस वीर का जिन्हें बजुर्गों को पुरानी हिस्टरी पुछ के सानू वीडियो भी भेजी। तो अज असी वो वीडियो भी बजुर्गों को विखावांगे तो वो जी पिंड की वीडियो बना के भेजी गई है वो भी विखाने की कोशिश करांगे। तो आओ देखते हैं बजुर्गों के की तासरात होंगे ने। उस तो बाद अगले नैक्सट एपीसोड के बजुर्गों की उन्होंने दोनों परिवारों के नाल गल कराने की भी कोशिश करांगे। यह साड़ियाँ वीडियो लाइक तो शेयर जरूर कराया करो। इन्होंने बजुर्गों दियाँ ख्वाहिशां असी इस तरह ही पूरियां करते रहिए। तुहाडे सारे यारां दोस्तों का तावन साडे नाल इस तरह ही रहा तो असी होर भी बजुर्गों को उन्होंने पिंड विखा सकांगे। आओ मिलते हैं इन्होंने नाल ते भी अपने पिंड का नाम पहला उस्मानपुर सी। अपने पिंड का नाम मेरा पहला इतने कोई नहीं होंदा अपने पिंड। हाँ जी इतने जंगल बियाबान सी। ठीक है जंगल बियाबान इतने दो भाई आए थे। हाँ एक का नाम सी साबी, हाँ जी एक का नाम सी समानी। हाँ जी दो भाई उड़े आके रहने लगे। हाँ जी वो कहते जी असीं पिंड बनाना। अच्छा पिंड बना के ये जो पिंड बनया अपना ये समानी के नाम से बन गया। उस्मानी हाँ ये समानपुर बन गया। ठीक है जो शादी सी वो शादी के घर वाली कहने लगी बई तू बड़ा है तो वो छोटा है तो हुण बाकी पिंड का मालक बन गया। हाँ जी आप की करेंगे आप किधर गए? उन्हें फिर बंदे ने फिर छोटे भरा ने लड़ता लुड़ता पड़ी सी। हाँ उਦੋਂ सलाह करी छोटे नाल भी फिर ਇਹਦਾ ਪਿੰਡ ਹੋ ਗਿਆ ਤੇਰੇ ਨਾਮ ਤੇ। ठीक है ਤੇ ਹੁਣ ਮੇਰਾ ਹੀਰਾ ਉਹ ਕਹਿੰਦਾ ਵੀ ਤੂੰ ਆ ਨਾਲ ਉਹ ਪਿਆ जगह पी है खाते ਜਗ੍ਹਾ ਪਈ ਆ ਖਾਲੀ ਸਾਰਾ ਟਿੱਬਾ ਜਾ ਕੇ ਉੱਥੇ ਤੂੰ ਤੇ ਪਿੰਡ ਬਣ ਲਾ। अच्छा ਉਹ ਜਿਹੜਾ ਸਾਦੀ ਸੀ ਉਹਨੇ ਜਾ ਕੇ ਸਾਦੀ ਤੇ ਬਣਾ। ਤਾਂ ਫਿਰ ਆਪਣੇ ਪਿੰਡ ਦਾ ਨਾਮ ਸਾਦੀ ਸਮਾਨਪੁਰ ਪੈਂਦਾ। ਹਾਂ ਤਾਂ ਫਿਰ ਵੱਡਾ ਸਾਦੀ ਸੀ ਪਹਿਲਾਂ ਸਾਦੀ ਦਾ ਉਹਦਾ ਹਾਂ ਇਹ ਸਮਾਨਪੁਰ ਦਾ ਸਾਦੀ ਸਮਾਨਪੁਰ। ਅੱਛਾ ਜਿਹੜੇ ਸਾਦੀਪੁਰ ਤੇ ਸਮਾਨਪੁਰ ਦੇ ਵਿਚਾਲੇ ਜਿਹੜੀ ਹੁਣ ਪੀਰ ਬਾਬੇ ਦੀ ਜਗ੍ਹਾ ਬਣੀ ਹੋਈ ਆ ਉੱਥੇ ਕਬਰਸਤਾਨ ਹੁੰਦੀ ਸੀ। ਉੱਥੇ ਕਬਰਾਂ ਟਿੱਬਾ। ਬਣੀਆਂ ਸਾਡੇ ਸਮਾਨਪੁਰ ਦੀਆਂ। ਠੀਕ ਆ ਭਾਵੇਂ ਸਾਦੀਪੁਰ ਦੀ ਦੋ ਘਰਾਂ ਦੀ ਇਕੱਠੇ ਸੀ। ਕਬਰਾਂ ਸਮਾਨਪੁਰ ਦੀਆਂ ਸੀ। ਠੀਕ ਆ ਹਾਂਜੀ ਉਹ ਜਿਹੜਾ ਪੀਰ ਦੀ ਜਗ੍ਹਾ ਬਣੀ ਆ ਉਹ ਵੀ ਸਮਾਨਪੁਰ ਦਾ ਪੀਰ ਸੀ। ਹਾਂ ਪੀਰ ਜੀ ਸਾਡਾ ਸੀ। ਤੇ ਜਿਹੜੇ ਆਪਣੇ ਪਾਕਿਸਤਾਨ ਤੋਂ ਇੱਕ ਮਾਸਟਰ ਖਲੀਲ ਦਾ ਨਾਨਾ। ਆਪਣੀ ਵੀਡੀਓ ਕੀਤੀ ਆ ਆਪਣਾ ਉਹਨੇ ਦੁੱਖ ਦਰਦ ਰੋਇਆ ਕਿ ਮੇਰੇ ਪੁਰਾਣਾ ਪਿੰਡ ਦਾ ਨਾਮ ਉਸਮਾਨਪੁਰ ਤੇ ਉਹ ਕਹਿੰਦਾ ਵੀ ਮੈਨੂੰ ਪਿੰਡ ਦਾ ਦਰਸ਼ਨ ਕਰਾ ਦਿਓ ਤੇ ਮੈਂ ਬਹੁਤ ਜ਼ਿਆਦਾ ਕਹਿੰਦਾ ਵੀ ਤਰਸ ਰਿਹਾ ਆਪਦੇ ਪਿੰਡ ਨੂੰ ਦੇਖਣ ਵਾਸਤੇ। ਪਿੰਡ ਦੇ ਦਰਵਾਜ਼ੇ ਉਹਨੇ ਉਹੀ ਗੱਲਾਂ ਦੱਸੀਆਂ ਨੇ ਜਿਹੜਾ ਕੁਝ ਹੁੰਦਾ ਸੀ ਸਾਰਾ ਕੁਝ ਹੈ ਨਾ। ਤੇ ਤੁਹਾਨੂੰ ਤੁਸੀਂ ਵੀਡੀਓ ਦੇਖੀ ਹੈ ਨਾ ਉਹ?
ਹਾਂਜੀ ਉਹ ਵੀਡੀਓ ਦੇਖੀ ਆ ਤੁਸੀਂ ਜੋ ਬਾਬਾ ਜੀ ਬੋਲ ਰਹੇ ਨੇ ਉਹ? ਹਾਂ ਵੀਡੀਓ ਦੇਖੀ ਹੈ ਮੈਂ ਉਹਦੀ। ਹਾਂ, ਤੇ ਇਹਦਾ ਮਤਲਬ ਵੀ ਉਹ ਉਸ ਟਾਈਮ 10 ਸਾਲ ਦੇ ਸੀ, ਤੁਸੀਂ 12-13 ਸਾਲ ਦੇ? 15 ਸਾਲ ਦਾ ਜੀ ਉਦੋਂ ਮੈਨੂੰ ਸਾਰਾ ਪਤਾ। ਅੱਛਾ, ਤੁਸੀਂ ਉਸ ਟਾਈਮ 15 ਸਾਲ ਦੇ ਸੀ, ਮਤਲਬ ਉਹ ਬੰਦਾ ਤੁਹਾਡਾ ਮੁੰਡਾ ਜਿਹੜਾ ਉਸ ਟਾਈਮ ਸੀ ਉਹ ਤੁਹਾਡਾ ਹਾਣੀ ਸੀ, ਇਹਦਾ ਮਤਲਬ? ਉਹ ਹਾੜੇ ਲਾਲਾ 5 ਸਾਲ ਛੋਟਾ ਸੀ ਮੇਰੇ ਤੋਂ। ਹਾਂ, ਮਤਲਬ ਤੁਸੀਂ ਮਤਲਬ ਸਾਡੇ ਪਿੰਡ ਦੇ ਉਸਮਾਨਪੁਰ ਦੇ ਜਿਹੜੇ ਸਭ ਤੋਂ ਪੁਰਾਣੇ ਬਜ਼ੁਰਗ ਨੇ, ਉਹ ਇਹ ਬਾਪੂ ਜੀ ਨੇ ਸਾਡੇ। ਆਪਣਾ ਨਾਮ ਆ ਦਿਆਲ ਸਿੰਘ। ਮੇਰਾ ਨਾਮ ਦਿਆਲ ਸਿੰਘ ਹੈ ਜੀ। ਹਾਂਜੀ। ਮੇਰਾ ਪਿਤਾ ਦਾ ਨਾਮ ਹਰਨਾਮ ਸਿੰਘ ਹੈ ਜੀ। ਹਾਂਜੀ, ਮੇਰੇ ਦਾਦੇ ਦਾ ਨਾਮ ਨਾਨਕ ਸਿੰਘ ਹੈ ਜੀ। ਠੀਕ ਆ। ਅਜੇ ਉਸ ਤੋਂ ਬਾਅਦ ਮੇਰੇ ਦਾਦੇ ਦਾ ਪਿਤਾ ਵਜੀਰ ਸਿੰਘ। ਹਾਂਜੀ। ਵਜੀਰ ਸਿੰਘ ਦਾ ਪਿਤਾ ਹੈਗਾ ਜੀ ਆਪਣਾ ਮੁਤਾਬ ਸਿੰਘ। ਅੱਛਾ, ਠੀਕ ਆ। ਹਾਂਜੀ। ਠੀਕ ਆ। ਤੇ ਉਦੋਂ ਪਿਤਾ ਮੁਤਾਬ ਸਿੰਘ ਦਾ ਨਾਮ ਪਿਤਾ ਜਿਹੜਾ ਨਿਹਾਲ ਸਿੰਘ ਸੀ। ਠੀਕ। ਹਾਂਜੀ। ਠੀਕ ਆ। ਠੀਕ ਆ। ਤੇ ਕਾਫੀ ਵੀਡੀਓ ਸਾਨੂੰ ਯਾਦ ਨੇ ਆਪਣੀਆਂ। ਮੇਰੇ 5-6 ਪੀੜ੍ਹੀਆਂ ਮੇਰੇ ਅੱਛਾ, ਆਪਾਂ ਉਸ ਟਾਈਮ ਮਤਲਬ ਜਦੋਂ ਆਪਣੇ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਸੀਗੇ, ਭਾਈਚਾਰਾ ਜਿਹੜਾ ਸੀਗਾ, ਤੇ ਆਪਾਂ ਉਸ ਟਾਈਮ ਮਜ਼ਦੂਰ ਸੀ, ਆਪਾਂ ਮਜ਼ਦੂਰੀ ਦਾ ਕੰਮ ਕਰਦੇ ਆਪਾਂ ਮਤਲਬ? ਨਹੀਂ ਜੀ, ਆਦਾ ਮਜ਼ਦੂਰੀ ਕੋਈ ਨਹੀਂ ਸੀ ਕਰਦਾ, ਉਦੋਂ ਕੋਈ ਦਿਹਾੜੀ ਨਹੀਂ ਸੀ ਜਾਂਦਾ। ਠੀਕ ਆ। ਅਸੀਂ ਕਰਦੇ ਤੇ ਜੁੱਤੀਆਂ ਦਾ ਕੰਮ। ਠੀਕ ਆ। ਅਸੀਂ ਜੋੜੇ ਜਾਂਦੇ ਤੇ ਜ਼ਿਮੀਂਦਾਰਾਂ ਦੇ ਜੋੜੇ ਨਵੇਂ ਬਣਾਉਂਦੇ ਤੇ। ਠੀਕ ਆ। ਹਾਂਜੀ। ਅਸੀਂ ਸਾਨੂੰ ਕੋਈ ਦਿਹਾੜੀ ਨਹੀਂ ਸੀ ਦਿੰਦਾ, ਅਸੀਂ ਜ਼ਿਮੀਂਦਾਰਾਂ ਦੇ ਸਿਰ ਤੇ ਖਾਂਦੇ ਤੇ ਸਾਨੂੰ ਜ਼ਿਮੀਂਦਾਰਾਂ ਕੋਲ ਮਤਲਬ ਤੁਹਾਡਾ ਭਾਈਚਾਰਾ ਸੀ, ਵਧੀਆ ਸੀ ਉਹਨਾਂ ਨਾਲ, ਸਾਂਝ ਪਿਆਰ ਸੀ? ਸਾਡਾ ਵਰਤ ਪਿਆਰ ਉਹਨਾਂ ਨਾਲ ਸੀ। ਠੀਕ ਆ। ਅਸੀਂ ਫਸਲ ਦੇ ਵਿੱਚੋਂ ਸਾਨੂੰ ਸਭ ਕੁਝ ਦਿੰਦੇ ਤੇ ਉਹ। ਠੀਕ ਆ। ਕੱਚੀ ਪੱਕੀ ਫਸਲ ਸਾਨੂੰ ਧਨੀਆ ਲਸਣ ਜੋ ਵੀ ਹੁੰਦਾ ਸੀ ਸਾਨੂੰ ਦਿੰਦੇ ਤੇ। ਅੱਛਾ, ਜਿਹੜੇ ਉਹ ਦਰਵਾਜ਼ੇ ਦੀ ਗੱਲ ਕਰ ਰਹੇ ਹੋ, ਉਹ ਦਰਵਾਜ਼ਾ ਉਸ ਟਾਈਮ ਬੰਦ ਹੁੰਦਾ ਸੀ ਰਾਤ ਨੂੰ? ਦਰਵਾਜ਼ਾ ਹਾਂਜੀ ਰਾਤ ਨੂੰ ਬੰਦ ਕਰ ਦਿੰਦੇ ਤੇ। ਉੱਥੇ ਜੇ ਕੋਈ ਵੀ ਖਤਰਾ ਵਾਲੀ ਗੱਲ ਹੋਣੀ ਸੀ ਤੇ 2 ਪਹਿਰੇਦਾਰ ਵੀ ਹੁੰਦੇ ਸੀ। ਠੀਕ ਆ। ਤੇ ਮਤਲਬ ਜਿਹੜੀ ਉਸ ਦਰਵਾਜ਼ੇ ਦੇ ਨਾਲ ਹੀ ਸੱਜੇ ਹੱਥ ਮਸਜਿਦ ਸੀ? ਮਸਜਿਦ ਉਰਲੇ ਪਾਸੇ ਅੰਦਰਲੇ ਪਾਸੇ। ਅੰਦਰਲੇ ਪਾਸੇ ਮਸਜਿਦ ਸੀ, ਮਸਜਿਦ ਦੇ ਵਿੱਚ ਖੂਹੀ ਸੀ? ਮਸਜਿਦ ਦੇ ਨਾਲ ਹੀ ਖੂਹੀ ਸੀ, ਬਾਹਰਲੇ ਪਾਸੇ ਮਸਜਿਦ ਸੀ। ਠੀਕ ਆ। ਮਸਜਿਦ ਅੰਦਰਲੇ ਪਾਸੇ ਖੂਹੀ ਨਾਲ ਹੀ ਉਹ ਮਸਜਿਦ ਤੋਂ ਬਾਹਰ। ਜਿਹੜਾ ਸੂਆ ਦੱਸਿਆ ਬਾਪੂ ਜੀ, ਉਸ ਟਾਈਮ ਦਾ ਸੂਆ ਹੈ ਬਣਿਆ ਹੋਇਆ? ਇਹ ਸੂਆ ਪਹਿਲੇ ਹੈਗਾ ਜੀ, ਸਾਡੀ ਸੁੱਤ ਤੋਂ ਪਹਿਲਾਂ ਹੈਗਾ ਸੀ। ਬਹੁਤ ਵਧੀਆ ਦਰਵਾਜ਼ਾ, ਆਸ-ਪਾਸ ਦੇ ਪਿੰਡ 'ਚ ਦਰਵਾਜ਼ਾ ਹੈ ਨਹੀਂ ਸੀ? ਹਾਂਜੀ। ਜਿਹੜਾ ਦਰਵਾਜ਼ਾ ਸੀ ਸਾਡੇ ਪਿੰਡ ਇਹਦੇ ਨਾਲ ਦਾ ਦਰਵਾਜ਼ਾ ਕਿਤੇ ਨਹੀਂ ਸੀ। ਇਹ ਸੰਗਰੂਰ ਤੋਂ ਨਕਸ਼ਾ ਲਿਆਂਦਾ ਜੀ ਇਹਨਾਂ ਨੇ। ਅੱਛਾ। ਹਾਂ, ਸੰਗਰੂਰ ਤੋਂ ਨਕਸ਼ਾ ਸੀ ਸਾਡੇ ਪਿੰਡ। ਠੀਕ ਆ। ਤੇ ਇਹ ਜਿਹੜਾ ਦਰਵਾਜ਼ਾ ਸੀ ਇਹਦੇ ਉੱਤੇ ਘੱਟ ਤੋਂ ਘੱਟ ਵੀ 2 ਮਣ ਤਾਂ ਪਿੱਤਲ ਲੱਗਿਆ ਹੋਇਆ ਜਿਹਦੇ ਉੱਤੇ ਘੱਟ ਤੋਂ ਘੱਟ ਵੀ ਦਰਵਾਜ਼ੇ ਦੇ? ਦੋ ਜਿਹੜੇ ਤੜਕੇ ਤੇ ਨਾ ਦੋਨਾਂ ਤੜਕਿਆਂ ਤੇ ਟੁਕੜੀਆਂ ਵੱਢ ਕੇ ਐਸਾ ਡਿਜ਼ਾਈਨ ਨਾਲ ਉਹਨਾਂ ਨੇ ਬਣਾਇਆ ਸੀ। ਟੁਕੜੀਆਂ ਮੋੜ ਪਾ ਕੇ ਕਬੂਤਰ ਚੀਨੇ ਜੋ ਵੀ ਉਹਨਾਂ ਨੇ ਐਡਾ ਵਧੀਆ ਬਣਾਇਆ ਸੀ, ਦੁਨੀਆ ਦੇਖ ਖੜ ਜਾਂਦੀ ਸੀ ਦਰਵਾਜ਼ੇ ਨੂੰ। ਬਹੁਤ ਸੋਹਣਾ ਦਰਵਾਜ਼ਾ ਸੀ। ਹਾਂ ਜੀ। ਦਰਵਾਜ਼ਾ ਸਮਾਨਪੁਰ ਦਾ ਦਰਵਾਜ਼ਾ ਦੇਖਣ ਵਾਲਾ। ਹਾਂਜੀ। ਤੇ ਇਹਦਾ ਦਰਵਾਜ਼ਾ ਕਿਸੇ ਹੋਰ ਸਾਡੇ ਇਲਾਕੇ 'ਚ ਕੋਈ ਨਹੀਂ ਕਿਸੇ ਸਾਡੇ ਪਿੰਡ ਦਾ ਦਰਵਾਜ਼ਾ। ਠੀਕ ਆ। ਹਾਂਜੀ। ਹੁਣ ਤੇ ਦਰਵਾਜ਼ਾ ਮਤਲਬ ਉਹ ਮਾੜੀ ਮੋਟੀ ਬਸ ਉਹਦੇ ਰਹਿ ਗਿਆ, ਉਹਦੀ ਮਾੜੀ ਮੋਟੀ ਦਰਵਾਜ਼ਾ ਖੜਿਆ ਦਰਵਾਜ਼ਾ ਖੜਿਆ ਤੇ ਜਿਹੜੇ ਉਹਦੇ ਤਖਤੇ ਸਨ ਉਹ ਲੋਕਾਂ ਨੇ ਪੁੱਟ ਕੇ। ਬਾਪੂ ਜੀ ਬਾਰੇ ਦੇਖ ਕੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ? ਕਿੰਨੀ ਖੁਸ਼ੀ ਹੋਈ ਤੁਹਾਨੂੰ? ਉਹ ਜਿਹੜਾ ਫੋਟੋ ਆਈ ਮੇਰੇ ਭਰਾ ਦੀ ਹੋਈ। ਹਾਂਜੀ। ਜਦੋਂ ਪਾਕਿਸਤਾਨ ਤੋਂ ਫੋਟੋ ਆਈ ਮੇਰੇ ਕੋਲ, ਮੈਂ ਦੇਖਿਆ। ਥੋੜੀ ਗੱਲ ਕਰ। ਅਸੀਂ ਛੋਟੇ ਹੁੰਦੇ ਸੀ, ਸਮਝੇ ਮੈਂ 15 ਸਾਲ ਦਾ ਸੀ, ਉਹ 10-11 ਸਾਲ ਦਾ ਸੀ। ਹਾਂਜੀ। ਤੇ ਮਤਲਬ ਹਾਣੀ ਹੁੰਦੇ ਸੀ 5-4 ਸਾਲ ਦਾ ਕੀ ਫਰਕ ਹੁੰਦਾ। ਹਾਂਜੀ। ਹਾਂਜੀ। ਤੇ ਬਾਕੀ ਉਹ ਪਿੰਡ ਦੇ ਵਿੱਚ ਰਹਿੰਦੇ ਸੀ। ਹਾਂਜੀ। ਹੈ ਜੀ। ਠੀਕ ਆ। ਤੇ ਉਹ ਤਿਲਕੂ ਦਾ ਜਿੱਥੇ ਘਰ ਸੀ ਨਾ ਬਾਣੀ ਦਾ, ਹਾਂਜੀ। ਉਹਦੇ ਉਰਲੇ ਪਾਸੇ ਗਲੀ 'ਚ ਉਹਨਾਂ ਦਾ ਘਰ ਸੀ। ਅੱਛਾ। ਤੇ ਮੈਨੂੰ ਇਹਨਾਂ ਤੋਂ ਸ਼ੱਕ ਪੈਂਦਾ ਵੀ ਉਹਦਾ ਘਰ ਸੀ ਉਹਦਾ ਨਾਮ। ਅੱਛਾ। ਹਾਂ। ਤੇ ਉਹਦੇ ਪਿਤਾ ਦਾ ਮੈਨੂੰ ਯਾਦ ਹੈ, ਨਾਂ ਨਹੀਂ ਯਾਦ ਹੈ। ਨਾ ਭੁੱਲ ਗਏ? ਹਾਂ ਜੀ। ਮਿਹਰ ਅਲੀ। ਬਾਕੀ ਇਹ ਵੀ ਮੈਨੂੰ ਬੜੀ ਖੁਸ਼ੀ ਹੋਈ ਉਹ ਮੁੰਡੇ ਨੂੰ ਦੇਖ ਕੇ। ਠੀਕ ਆ। ਉਹਦੀ ਰੂਹ ਦੇਖ ਕੇ ਠੀਕ ਆ। ਮੈਨੂੰ ਇਹਨਾਂ ਚਾਹੋ ਚੜਿਆ ਕਿ ਮੇਰੇ ਪਿੰਡ ਦਾ ਪੁਰਾਣਾ ਬੰਦਾ ਮੇਰਾ ਹਾਣੀ ਇਹ ਪਾਕਿਸਤਾਨ 'ਚ ਦੇਖ ਲਾ ਬੈਠੇ ਨੇ, ਸਾਡਾ ਪਿੰਡ ਫੇਰ ਯਾਦ ਕਰਿਆ ਰੋਏ ਨੇ। ਹਾਂ। ਮੈਂ ਧੰਨਵਾਦ ਕਰਦਾ ਉਹਨਾਂ ਦੇ। ਹਾਂ। ਨਹੀਂ ਫਿਰ ਅੱਜ ਤੁਹਾਨੂੰ ਮਿਲੋਗੇ ਕਿਵੇਂ ਮਿਲੋਗੇ? ਜੇ ਅੱਜ ਉਹ ਆ ਜਾਣਾ ਮਿਲ ਪੈਣਾ, ਮੈਂ ਜੱਫੀ ਪਾ ਕੇ ਉਹਨਾਂ ਨੂੰ ਪਿਆਰ ਕਰਾਂ। ਠੀਕ ਆ। ਬਹੁਤ ਵਧੀਆ। ਠੀਕ ਮੈਂ ਆ। ਆਪਣਾ ਭਰਾ ਸਮਝਿਆ ਉਹਨੂੰ, ਹੈ ਵੀ ਮੇਰਾ ਭਰਾ। ਠੀਕ ਆ। ਹਾਂ। ਓਕੇ। ਬਾਕੀ ਇਹ ਆ ਵੀ ਉਹਨਾਂ ਦਾ ਰੂਹ ਦੇਖ ਕੇ ਮੈਂ ਬਹੁਤ ਖੁਸ਼ ਹੋਇਆ। ਠੀਕ ਆ। ਹਾਂ ਜੀ। ਮੈਨੂੰ ਇੰਨੇ 70 ਸਾਲ ਮਗਰੋਂ ਮੈਨੂੰ ਉਹਨਾਂ ਦੇ ਦਰਸ਼ਨ ਹੋਏ। 70-80 ਸਾਲ ਬਾਅਦ ਤੁਹਾਨੂੰ ਤੁਹਾਡਾ ਬਚਪਨ ਦਾ ਕੋਈ ਹੈ ਨਾ ਬੰਦਾ ਮੇਰੇ ਦੋਸਤ ਚਲੇ, ਭਾਵੇਂ ਉਹ ਮੈਨੂੰ ਨਹੀਂ ਜਾਣਦਾ, ਮੈਂ ਉਹਨੂੰ ਨਹੀਂ ਜਾਣਦਾ, ਕਿਉਂ ਭੁਲੇਖਾ ਪੈ ਜਾਂਦਾ। ਹਾਂਜੀ। ਬਾਕੀ ਹੈ ਹਾਂਜੀ। ਬਹੁਤ ਚਿਰ ਬਾਅਦ ਨਾ ਮਤਲਬ ਕਾਫੀ ਚਿਰ ਹੋ ਗਿਆ। ਹਾਂ ਜੀ। ਹੋ ਸਕਦਾ ਤੁਸੀਂ ਇੱਕ ਦੂਜੇ ਸ਼ਕਲਾਂ ਦੇਖੀਆਂ ਵੀ ਹੋਣਗੀਆਂ, ਪਰ ਹੁਣ ਭੁੱਲ। ਨਗਰ ਵੱਡਾ ਸੀ ਸਾਡਾ। ਹਾਂਜੀ। ਪਿੰਡ ਸਾਡਾ ਵੱਡਾ ਸੀ ਬਹੁਤ। ਮਤਲਬ ਦੇਖੇ ਵੀ ਹੋਣੇ ਜਾਣੇ। ਹਾਂ ਜੀ। ਬਾਪੂ ਜੀ ਤੁਹਾਡੀ ਯਾਦਾਸ਼ਤ ਬਹੁਤ ਤੇਜ਼ ਆ, ਤੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਬਾਪੂ ਜੀ, ਉਹਨਾਂ ਦੀ ਯਾਦਾਸ਼ਤ ਵੀ, ਕਿਉਂਕਿ 10 ਸਾਲ ਦੀ ਉਮਰ ਦੇ ਵਿੱਚ ਇੰਨਾ ਕੁਝ ਯਾਦ ਰੱਖਣਾ ਉਹਨਾਂ ਦੀ ਤੇ 70 ਸਾਲ ਬਾਅਦ ਸਾਰਾ ਕੁਝ ਦਿਮਾਗ ਦੇ ਵਿੱਚ ਮੈਮਰੀ ਫਿੱਟ ਰੱਖਣੀ ਬਹੁਤ ਔਖੀ ਆ।
ਤੇ ਉਹਨਾਂ ਨੇ ਸਾਰਾ ਕੁਝ ਦੱਸਤਾ ਆਪਣੇ ਪਿੰਡ ਦੇ ਹਾਲਾਤ ਉਸ ਟਾਈਮ ਦਾ। ਤੇ ਸਾਨੂੰ ਵੀ ਲੱਗਾ ਵੀ ਹੋ ਸਕਦਾ ਕੋਈ ਹੋਰ ਪਿੰਡ ਹੋਊਗਾ, ਪਰ ਜਦੋਂ ਨੇ ਸਾਰੀਆਂ ਗੱਲਾਂ ਦੱਸੀਆਂ ਪਿੰਡ ਦੀਆਂ ਫਿਰ ਸਾਨੂੰ ਯਕੀਨ ਆਇਆ ਕਿ ਸਾਡੇ ਪਿੰਡ ਦੀ ਗੱਲ ਕਰ ਰਿਹਾ। ਤੇ ਇਸੇ ਤਰ੍ਹਾਂ ਬਾਪੂ ਜੀ ਤੁਸੀਂ ਵੀ ਬਹੁਤ ਕੁਝ ਦੱਸਿਆ, ਪੁਰਾਣੇ ਨੌ ਬਚਪਨ ਦੇ ਦੱਸਦੇ, ਉਸ ਟਾਈਮ ਦੀ ਉਮਰ ਦੀ ਸਾਰੀਆਂ ਕਹਾਣੀਆਂ ਦੱਸੀਆਂ। ਤੁਹਾਡੀ ਸਲੂਟ ਆ, ਤੁਹਾਡੀ ਸੋਚ ਨੂੰ ਸਲੂਟ ਆ, ਤੁਹਾਡੀ ਜਿਹੜੀ ਮੈਮਰੀ ਆ ਦਿਮਾਗ 'ਚ। ਬਾਕੀ ਸਾਡੇ ਪੜ੍ਹਾਈ ਘੱਟ ਹੁੰਦੀ ਸੀ ਹਾਂਜੀ ਉਸ ਟਾਈਮ ਤੇ, ਸਕੂਲ ਕੋਈ ਨਹੀਂ ਹੁੰਦਾ, ਪਿੰਡਾਂ 'ਚ ਕਿਤੇ ਇੱਥੇ ਸਕੂਲ ਹੁੰਦਾ ਸੀ ਬਸ। ਠੀਕ ਉਸ ਬਣ time ਤੇ ਹੋਰ ਕਿਤੇ ਸਕੂਲ ਨਹੀਂ ਸੀਗਾ, ਹਾਂ। ਕੋਈ ਪੜ੍ਹਦਾ ਨਹੀਂ ਸੀ। ਠੀਕ ਆ। ਮੈਂ ਵੀ ਉਦੋਂ ਪੜ੍ਹਦਾ ਹੁੰਦਾ ਸੀ, ਹਾਂ ਮੈਂ ਆਪਣੇ ਡਿਊਟੀ ਹੁੰਦਾ ਮਜਬੀ, ਹਾਂਜੀ ਉਹਦੇ ਕੋਲ ਮੈਂ ਪੜ੍ਹਨ ਜਾਂਦਾ ਹੁੰਦਾ ਸੀ ਪੰਜਾਬੀ। ਠੀਕ ਆ। ਤੇ ਉਹਨੇ ਸਾਨੂੰ ਪੜ੍ਹਾਉਣਾ, ਥੱਲੇ ਧਰਤੀ ਤੇ ਉਹਨੇ ਰਾਖ ਮਿਸਾਲ ਨਹੀਂ ਦਿੱਤਾ, ਮਿਸਾਲਾਂ ਨਾਲ ਉਂਗਲ ਨਾਲ ਲਿਖਾਉਣਾ ਉਹਨੇ। ਉਡਾੜਾ। ਹਾਂ ਜੀ, ਉਡਾੜਾ ਦੇ ਬਸ ਜੋ ਵੀ ਠੀਕ। ਪੜ੍ਹਾਈ ਮੈਨੂੰ ਕਰਾਈ, ਸਾਰਾ ਕਰਨਾ ਸਿਖਾਇਆ। ਅੱਛਾ ਅਸੀਂ ਅਜੇ 8 ਘਰ ਤੇ ਮਜਬੀਆਂ ਦੇ 3 ਘਰ ਸਨ। ਠੀਕ ਆ। ਹਾਂ ਜੀ, ਖੂਹ ਕੋਲੇ ਘਰ ਪੁਰਾਣਾ ਕਿ ਆਪਣਾ ਖੂਹ ਹੁੰਦਾ ਸੀ ਸਾਡਾ? ਹਾਂ, ਜਿੱਥੇ ਸਾਡਾ ਖੂਹ ਹੈ ਉਹਦੇ ਆਲੇ ਦੁਆਲੇ ਅਸੀਂ 8 ਘਰ ਤੇ ਮਜਬੀਆਂ ਦਾ ਅੱਡ ਸੀ। ਸਾਡੇ 8 ਘਰਾਂ ਦੇ ਖੂਹ ਦੇ ਨਾਲ ਸਾਡਾ ਬੜਾ ਵੱਡਾ ਨਿੰਮ ਹੁੰਦਾ ਸੀ। ਨਿੰਮੋ 2 ਨਿੰਮ ਨਹੀਂ ਸੀਗੇ? ਹਾਂ, 2 ਹਾਂ ਨਿੰਮ ਅਸੀਂ ਵੀ ਦੇਖਿਆ, ਖੂਹ ਵੀ ਦੇਖਿਆ ਸੀ ਆਪਦੀ, ਪਰ ਉਹਦਾ ਹੁਣ ਬੰਦ ਕੀਤਾ ਪਿੱਛੇ। ਇੱਕ ਮਜਬੀਆਂ ਦੇ ਵਿਹੜੇ 'ਚ ਹੁੰਦਾ ਸੀ ਨਿੰਮ ਬਹੁਤ ਵੱਡਾ, ਹਾਂਜੀ। ਇੱਕ ਸਾਡੇ ਖੂਹ ਦੇ ਉੱਤੇ ਨਿੰਮ ਹੁੰਦਾ ਸੀ ਬਹੁਤ ਵੱਡਾ। ਇੱਕ ਆਪਣੇ ਘਰੇ ਹੁੰਦਾ ਸੀ? ਸਾਡੇ ਘਰ ਤੇ ਬਹੁਤ ਵੱਡਾ ਉਹ ਵੀ ਨਿੰਮ ਸੀ। ਠੀਕ ਉਹ ਆ। ਨਿੰਮ ਜਦੋਂ ਮੇਰਾ ਜਨਮ ਹੋਇਆ ਮੇਰੇ ਦਾਦੇ ਨੇ ਲਾਇਆ ਸੀ ਉਹ ਨਿੰਮ। ਅੱਛਾ ਹਾਂ, ਮੇਰਾ ਦਾਦਾ ਕਹਿੰਦਾ ਸੀ, ਕਹਿੰਦਾ ਮੇਰਾ ਪੋਤਾ ਸ਼ਾਮੇ ਬੈਠੇ ਕਰੇਗਾ। ਅੱਛਾ, ਉਸ ਟਾਈਮ ਨੇ ਮਿਲਾਇਆ ਸੀ ਹੈ। ਬਾਪੂ ਜੀ ਇਹ ਦੱਸੋ ਵੀ ਤੁਹਾਨੂੰ ਕੋਈ ਹੋਰ ਜਿਹੜੀ ਤੁਸੀਂ ਕਿਹਾ ਸੀ ਵੀ ਹਾਂ ਜਿਵੇਂ ਪਰ ਤੁਸੀਂ ਇਹਦੇ ਨਾਂ ਦੱਸੇ ਨੇ ਤੇ ਆਪਣਾ ਲੰਬੜਦਾਰਾਂ ਦੇ ਨਾਂ ਦੱਸੇ ਨੇ ਤੁਸੀਂ, ਹਨਾ? ਹਾਂ ਜੀ। ਹੋਰ ਤੁਸੀਂ ਕੀ ਨਾਂ ਦੱਸੇ ਸੀ ਨਾਲ ਹੋਰ ਵੀ ਜਿਹੜੇ? ਉਹ ਜਿਗਰੂ ਦਾ ਨਾਮ ਦੱਸਿਆ ਤੁਹਾਨੂੰ ਵੀ, ਇਹ ਜਿਹੜਾ ਵਪਾਰੀ ਸੀਗਾ। ਜਿਗਰੂ ਵਪਾਰੀ ਸੀ। ਹਾਂ ਜੀ। ਕੱਪੜੇ ਸੀ ਲੱਗਦਾ ਜੀ। ਰਮਜ਼ਾਨ ਹੁੰਦਾ, ਜ਼ਮਾਨ ਦਾ ਮੁੰਡਾ। ਦੀਵਾਨ ਦਾ ਮੁੰਡਾ ਰਮਜ਼ਾਨ? ਹਾਂ, ਜ਼ਮਾਨ ਪਿਤਾ ਸੀ ਉਹਦਾ, ਰਮਜ਼ਾਨ ਉਹਦਾ ਮੁੰਡਾ ਸੀ। ਅੱਛਾ। ਹਾਂ, ਉਹਦਾ ਮੁੰਡਾ ਸੀ ਨਿਆਮਤੁੱਲਾ। ਨਿਆਮਤੁੱਲਾ। ਹਾਂ, ਰਮਜ਼ਾਨ ਦਾ ਮੁੰਡਾ ਨਿਆਮਤੁੱਲਾ ਮੇਰੇ ਨਾਲ ਖੇਡਦਾ ਹੁੰਦਾ ਸੀ। ਅੱਛਾ। ਇਹਦਾ ਹਾਣੀ ਸੀ, ਉਹ ਅਸੀਂ ਖੇਡਦੇ ਹੁੰਦੇ ਸੀ। ਅੱਛਾ। ਹਾਂ, ਠੀਕ। ਅਸੀਂ ਟੋਆ ਪੱਟ ਖੇਡਦੇ, ਕੋਈ ਪੱਟ ਤੇ ਉਹ ਪੱਟਦਾ ਸੀ, ਮੈਂ ਮਿੱਟੀ ਕੱਢਦਾ ਸੀ। ਅੱਛਾ। ਆਹ ਉਸ ਟਾਈਮ ਦੀ ਮੇਰੇ ਨਿਸ਼ਾਨੀ ਆ, ਉਂਗਲ ਤੇ ਖੁਰਪੀ ਲੱਗੀ ਹੋਈ। ਅੱਛਾ, ਉਸ ਚੋਂ ਖੁਰਪੀ ਲੱਗੀ ਉਂਗਲ ਤੇ? ਦੇਖੋ ਨਿਸ਼ਾਨੀ ਆ ਜਿਹੜੀ ਮੇਰੇ ਕੋਲ। ਅੱਛਾ, ਖੇਡਦੇ ਖੇਡਦੇ ਕੱਟ ਲੱਗ ਗਈ ਸੀ? ਹਾਂ ਜੀ, ਉਹ ਮੈਂ ਮਿੱਟੀ ਕੱਢਦਾ ਸੀ, ਉਹਨੇ ਉੱਤੋਂ ਖੁਰਪੀ ਮਾਰੀ। ਅੱਛਾ। ਮੇਰੀ ਉਂਗਲੀ ਦੇ ਅਜੇ ਵੀ ਨਿਸ਼ਾਨੀ ਆ। ਮੈਂ ਜਦ ਮੈਂ ਨਿਸ਼ਾਨੀ ਦੇਖਦਾ ਮੈਂ ਉਹਨੂੰ ਨਿਆਮਤੁੱਲੇ ਨੂੰ ਯਾਦ ਕਰ ਲੈਂਦਾ। ਨਿਆਮਤੁੱਲੇ ਨੂੰ? ਹੈ। ਹਾਂ, ਮੈਂ ਕਹਿੰਦਾ ਵੀ ਮਤਲਬ ਆਪਣੇ ਸਾਰੇ ਭਾਈਚਾਰਾ ਇਕੱਠਾ ਇੱਕ ਦੂਜੇ ਨਾਲ ਖੇਡਦੇ ਹੁੰਦੇ ਸੀ ਮੁੰਡੇ? ਖੇਡਦੇ ਹੁੰਦੇ ਤੇ ਇਕੱਠੇ। ਫਿਰ ਕੋਈ ਫਰਕ ਨਹੀਂ ਸੀ ਦਿਲਾਂ ਦੇ ਵਿੱਚ? ਹਾਂ, ਫਿਰ ਜਦੋਂ ਮੈਂ ਤਕੜਾ ਹੋ ਗਿਆ, ਕਬਰੇਟਾ 15 ਸਾਲ ਦਾ ਕਬਰੇਟਾ ਹੀ ਹੋ ਜਾਂਦਾ ਹੈ। ਹਾਂ। ਫਿਰ ਜਿੰਨੇ ਮੁੰਡੇ ਤੇ ਅਸੀਂ ਮੁਸਲਮਾਨਾਂ ਦੇ ਸਾਰੇ ਖੇਡਦੇ ਹੁੰਦੇ ਇਕੱਠੇ। ਅੱਛਾ। ਹਾਂ ਜੀ। ਠੀਕ ਉਹ ਆ। ਜਾਨੀ ਕਿ ਥੋੜੀ ਵਿਚਾਰ ਰੱਖਦੇ ਤੇ ਵੀ ਇਹ ਰਮਦਾਸੀਆ ਚਮਾਰ ਆ, ਇਹ ਮਜਬੀ ਆ, ਬੜਾ ਜਿਹਾ ਫਰਕ ਰੱਖਦੇ ਸੀ ਸਾਡੇ ਤੋਂ। ਹਾਂ, ਪਰ ਮੁੰਡੇ ਤੁਸੀਂ ਆਪਦੇ ਵਿੱਚ ਤੁਹਾਡਾ ਵਿੱਚ ਪਿਆਰ ਹੈਗਾ ਸੀ? ਤੇ ਜਦੋਂ ਬੱਚਿਆਂ ਨੂੰ ਕੋਈ ਨਹੀਂ ਪਤਾ ਹੁੰਦਾ ਵੀ ਕੌਣ। ਹਾਂ ਜੀ, ਹਾਂ, ਠੀਕ ਆ। ਓਕੇ ਬਾਪੂ ਜੀ, ਠੀਕ ਆ। ਬਹੁਤ ਦੇਖੋ ਆਪਣਾ ਪਿੰਡ ਹਨਾ, ਪੁਰਾਣੀ ਹਿਸਟਰੀ, ਆਪਣੇ ਪਿੰਡ ਦੀ ਬਹੁਤ ਪੁਰਾਣੀ ਹਿਸਟਰੀ ਹੈ ਜਿਹੜੀ ਉਹ ਸਾਂਭ ਕੇ ਰੱਖਣ ਵਾਲੀ ਆ, ਹਨਾ? ਤੇ ਚਲੋ ਅਸੀਂ ਕਹਿੰਦੇ ਵੀ ਜਿਹੜੀ ਤੁਹਾਡੀਆਂ ਯਾਦਾਂ ਨੇ ਤੁਹਾਡੇ ਆਪਣੇ ਪਿੰਡ ਦੀਆਂ ਪੁਰਾਣੀਆਂ ਜਿਹੜੀ ਵੀ ਗੱਲਬਾਤ ਆ ਸਾਰੀ ਲਿਖ ਕੇ ਰੱਖੀ ਜਾਵੇ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਰਹੇ। ਠੀਕ ਆ ਬਾਪੂ ਜੀ, ਬਹੁਤ ਬਹੁਤ ਧੰਨਵਾਦ। ਇਹ ਸਾਡਾ ਘਰ ਆ। ਸਰਦਾਰ ਇਕਬਾਲ ਸਿੰਘ ਹੁੰਦੇ ਸੀ ਨੰਬਰਦਾਰ, ਮੇਰੇ ਪੜਦਾਦਾ ਜੀ, ਸ਼ਾਇਦ ਤੁਸੀਂ ਜਾਣਦੇ ਹੋਵੋ। ਐਂਡ ਜਸਵਿੰਦਰ ਸਿੰਘ ਥੋੜਾ ਉੱਤੇ ਹੋ ਗਿਆ, ਗੁਜ਼ਰ ਚੁੱਕੇ ਨੇ, ਸਰਪੰਚ ਹੁੰਦੇ ਸੀ ਇਹ ਵੀ। ਤੇ ਇਹ ਸਾਡਾ ਘਰ ਆ। ਬਾਕੀ ਇਹ ਸਾਡੀ ਗਲੀ ਆ, ਵਿਹੜਾ, ਸਾਡਾ ਮੁਹੱਲਾ ਆ। ਇਹ ਉਹ ਮਲਵਈਆਂ ਦਾ ਡੇਰਾ ਹੈ ਜਿਨ੍ਹਾਂ ਦੀ ਤੁਸੀਂ ਕਹਿੰਦੇ ਸੀ ਬੀਬੀ ਬਚਨੀ ਚੱਟੀ। ਹਾਂ, ਅਜੇ ਤੁਸੀਂ ਦੇਖੋ। ਦੱਸਿਆ ਸੀ ਬਚਨੀ ਚੱਟੀ ਹੁੰਦੀ ਸੀ। ਹਾਂ। ਆ ਮਲਵਈਆਂ, ਉਹਨਾਂ ਨੂੰ ਮਲਵਈਆਂ ਦਾ ਡੇਰਾ ਬੋਲਦੇ ਆ। ਆ ਉਹਨਾਂ ਦਾ ਘਰ ਆ। ਆ ਪਿੰਡ ਦੇ ਖੇਤ ਆ ਸਾਰੇ, ਉੱਥੇ ਸਾਡਾ ਘਰ ਆ। ਤੂੰ ਕਿਹਦੀ ਬੇਟੀ ਹੈ? ਪਿੰਡ ਇੱਥੇ ਕਵਰ ਹੋ ਜਾਂਦਾ। ਇੱਧਰ ਤੁਸੀਂ ਕਹਿੰਦੇ ਸੀ ਸ਼ਾਦੀਪੁਰ, ਅਸੀਂ ਗਏ ਸੀ। ਆ ਸ਼ਾਦੀਪੁਰ ਵਾਲਾ ਰਾਹ ਜਾਂਦਾ ਆ ਹੈ ਤੇ ਉਧਰ ਸ਼ਾਦੀਪੁਰ ਨੂੰ ਇਹ ਸਿੱਧਾ ਰਾਹ ਜਾਂਦਾ ਹੈ ਅੱਗੇ ਅੱਗੇ ਪਈ ਜਾ ਕੇ ਸ਼ਾਦੀਪੁਰ ਆਉਂਦਾ। ਤੇ ਆ ਮਲਵਈਆਂ ਦਾ ਡੇਰਾ ਜੀ। ਬਾਕੀ ਆ ਪਿੰਡ ਦਾ ਛੱਪੜ ਆ ਜਿਹੜਾ ਤੁਸੀਂ ਕਹਿੰਦੇ ਸੀ। ਮਲਵਈਆਂ ਦਰਬਾਰ ਸਾਹਿਬ ਆ। ਇੱਧਰ ਅਸੀਂ ਆਏ ਆ। ਇਹ ਦਿਉੜੀ ਤੋਂ ਇੰਨਾ ਕੁ ਦੂਰ ਆ। ਉਧਰਲੀ ਸਾਈਡ ਅਸੀਂ ਗਏ ਸੀਗੇ ਮਸਜਿਦ ਆ। ਮਸਜਿਦ ਤੋਂ ਅਸੀਂ ਇੱਧਰ ਆਏ ਆ। ਇਹ ਪਿੰਡ ਦਾ ਛੱਪੜ ਆ ਜਿੱਥੋਂ ਪਿੰਡ ਦੀ ਐਂਟਰੀ ਹੁੰਦੀ ਆ। ਉੱਥੋਂ ਪਿੰਡ ਦੀ ਸਟਾਰਟਿੰਗ ਹੁੰਦੀ ਆ। ਉੱਥੋਂ
ਥੋੜੇ ਬਹੁਤ ਘਰ ਤੁਹਾਨੂੰ ਦਿਖ ਰਹੇ ਹੋਣਗੇ। ਬਾਕੀ ਪਿੰਡ ਕਾਫੀ ਵੱਡਾ, ਇੰਨੀ ਵੀਡੀਓ ਨਹੀਂ ਬਣ ਸਕਦੀ। ਕਾਫੀ ਵੱਡਾ ਪਿੰਡ ਆ ਸਾਡਾ। ਹੁਣ ਕਾਫੀ ਵਧੀਆ ਹਾਲਾਤ ਹੋ ਗਏ ਨੇ। ਇਹ ਸਾਡੇ ਪਿੰਡ ਦੇ ਬਜ਼ੁਰਗ ਸਾਡੇ ਬਾਬਾ ਜੀ ਆ, ਪਾਠ ਕਰਦੇ ਆ। ਇਹਨਾਂ ਤੋਂ ਵੀ ਕੁਝ ਜਾਣਾਂਗੇ ਪਿੰਡ ਬਾਰੇ। ਹਾਂਜੀ ਹਾਂਜੀ, ਅਸੀਂ ਨਾ 1947 ਸਾਡੇ ਪਿਤਾ ਜੀ ਆਏ, ਗਿਆਨੀ ਕਰਤਾਰ ਸਿੰਘ ਜੀ। ਅੱਛਾ, ਮੈਂ ਪਾਕਿਸਤਾਨ ਦਾ ਜਨਮ ਹੈ, 6 ਮਹੀਨਾ ਦਾ ਸਾਂ ਮੈਂ। ਤੁਸੀਂ 6 ਮਹੀਨਿਆਂ ਦੇ ਸੀ ਜਦੋਂ ਇੱਥੇ ਆਏ ਸੀ? ਉਹ ਜਦੋਂ ਪਾਕਿਸਤਾਨ ਨੂੰ ਆਏ ਹਾਂਜੀ। ਇੱਥੇ ਮੈਂ ਜਦੋਂ ਆਇਆ ਜੀ 12 ਸਾਲ ਦਾ ਸੀ। ਹਾਂਜੀ ਤੇ ਉਹ 1964 ਵਿੱਚ ਗੁਰਦੁਆਰਾ ਹੋ ਗਏ ਜੀ। ਤੇ ਉਸ ਤੋਂ ਬਾਅਦ ਸੇਵਾ ਗੁਰੂ ਜੀ ਸਿੰਘ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ। ਹਾਂਜੀ ਹੁਣ ਇੱਥੇ ਅਸੀਂ ਰਹਿੰਦੇ ਹਾਂ, ਹਾਂਜੀ ਸੇਵਾ ਕਰਦੇ ਹਾਂ। ਹਾਂਜੀ ਰਿਹਾਇਸ਼ਾਂ ਦੀ ਇੱਥੇ ਹੈ, ਬਾਕੀ ਕਮਰੇ ਪਾਏ ਗੁਰੂ ਘਰ 60 ਸਾਲ ਹੋ ਗਏ ਸੀ। ਹਾਂਜੀ ਤੇ ਗੁਰੂ ਘਰ ਸਰਵਣ ਦਾ ਨਵਾਂ ਸਕੂਲ ਬਣਾ ਲਿਆ। ਖਸਤਾ ਇਹ ਮਸਜਿਦ ਵਿਖਾ ਰਹੇ ਨੇ ਤੁਹਾਨੂੰ ਹੁਣ ਜੀ। ਬਾਗੂ ਬੇਟਾ ਸੇਵਾ ਸਫਾਈ ਕਰਦਾ। ਹਾਂਜੀ ਗੁਰੂ ਘਰ ਸਾਡੀ ਡਿਊਟੀ ਹੈ। ਗੁਰਦੁਆਰਾ ਸਾਹਿਬ ਯਾਰ ਨਹੀਂ ਆ ਹਾਂਜੀ। ਹੁਣ ਮੇਰੀ ਤੁਹਾਡੀ ਉਮਰ ਕਿੰਨੀ ਹੈ? ਉਮਰ ਮੇਰੀ 73 ਸਾਲ ਦੀ। 73 ਸਾਲ। 73 ਸਾਲ ਦੀ। ਹਾਂਜੀ 1927 ਦਾ ਜਨਮ ਹੈ ਮੇਰਾ, 6 ਮਹੀਨਿਆਂ ਦਾ ਸਾਂ। ਅੱਛਾ। ਮੈਨੂੰ ਉਹਦੇ ਦੀ ਸਮਝ ਕੋਈ ਨਹੀਂ। ਤੁਹਾਡਾ ਪੂਰਾ ਨਾਮ ਕੀ ਹੈ? ਮੇਰਾ ਨਾਂ ਹੈ ਜਸਬੀਰ ਸਿੰਘ, ਜਸਬੀਰ ਸਿੰਘ। ਸਾਨੂੰ ਕਰਤਾਰ ਸਿੰਘ। ਅੱਛਾ, ਹਾਂਜੀ ਕਰਤਾਰ ਸਿੰਘ। ਠੀਕ। ਪਾਕਿਸਤਾਨ ਦਾ ਪਿਛਲਾ ਪਿੰਡ ਕਿਹੜਾ ਸੀ ਤੁਹਾਡਾ? ਇੱਥੇ ਮੈਂ 10 ਦਿਨ ਮਾਤਾ ਪਿਤਾ ਦੀ ਦਸਕਾ ਭਾਜੇਵਾਲ ਗਲੋਟੀਆਂ। ਹਾਂਜੀ ਮੈਨੂੰ ਨਹੀਂ ਪਤਾ, ਸਮਝ ਮੈਂ 6 ਮਹੀਨਿਆਂ ਦੇ ਅਰਸੇ ਮਾਤਾ ਦੀ ਗਲੋਟੀ। ਹਾਂਜੀ ਮੈਂ ਇਹ ਦੱਸਦੇ ਉੱਥੋਂ ਅਸੀਂ ਰਹਿੰਦੇ ਹਾਂ, ਦੱਸ ਕੇ ਭਾਜੇਵਾਲ ਗਲੋਟੀਆਂ। ਹਾਂਜੀ ਉਸ ਤੋਂ ਬਾਅਦ ਪਿੰਡ ਆ ਗਿਆ ਸਾਡਾ। ਹਾਂਜੀ ਹਾਂਜੀ ਹਾਂਜੀ। ਮਸਜਿਦ ਆ, ਇਹਨਾਂ ਨੇ ਬਹੁਤ ਸੰਭਾਲ ਕੇ ਰੱਖੀ ਹੋਈ ਆ। ਜਿੰਨਾ ਕੁ ਇਹ ਕਰ ਸਕਦੇ ਆ ਇਹ ਬਹੁਤ ਕਰਦੇ ਆ, ਬਹੁਤ ਸੇਵਾ ਕਰਦੇ ਆ। ਕਾਫੀ ਲੋਕ ਕਹਿੰਦੇ ਵੀ ਆ ਕਿ ਨਾ ਕਰਿਆ ਕਰੋ ਮਸਜਿਦ ਆ, ਪਰ ਇਹ ਫਿਰ ਵੀ ਕਰਦੇ ਆ। ਇਹਦੀ ਹਾਲਤ ਕੁਝ ਹੱਲੇ ਵਧੀਆ ਨਹੀਂ ਆ, ਚਾਹੇ ਮਸਜਿਦ ਦੀ 47 ਦੀ ਬਣੀ ਹੋਈ ਆ, ਪਰ ਫਿਰ ਵੀ ਇਹ ਕੋਸ਼ਿਸ਼ ਕਰਦੇ ਆ ਕਿ ਇਹਦਾ ਹੋਰ ਕਰ ਸਕਣ, ਜਿੰਨਾ ਕਰ ਸਕਦੇ ਆ ਇਹ। ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਪੁਰਾਣੇ ਨੇ, ਜਾਂ ਮੁਸਲਮਾਨ ਭਰਾਵਾਂ ਨੂੰ ਨਹੀਂ ਪਤਾ ਵੀ ਇਹ ਗੁਰਦੁਆਰੇ ਨੇ ਜਾਂ ਹੈ ਕੁਛ, ਉਹ ਗੁਰਦੁਆਰਾ ਦੇ ਵਿੱਚ ਕੂੜਾ ਕਚਰਾ ਨਾ ਸੁੱਟਣ, ਕਰਨ ਸਫਾਈ ਕਰਨ, ਜਿੰਨੇ ਵੀ ਜੋਗੇ ਹੈਗੇ ਨੇ। ਅਸੀਂ ਸਿੱਖ ਭਰਾਵਾਂ, ਅਸੀਂ ਮਸਜਿਦ 'ਚ ਰਹਿੰਦੇ ਹਾਂ, ਅਸੀਂ ਫਿਰ ਵੀ ਸਤਿਕਾਰ ਕਰਦੇ ਹਾਂ ਵੀ ਇਹ ਧਰਮ ਸਥਾਨ। ਪਹਿਲਾਂ ਕਿ ਗੁਰੂ ਇਹਨਾਂ ਦੀ ਨਮਾਜ਼ ਪੜ੍ਹਦੇ ਸੀ। ਉਸ ਤੋਂ ਬਾਅਦ ਜਦੋਂ ਅਸੀਂ ਲੜਾਈ ਤੋਂ ਬਾਅਦ ਆਏ ਹਾਂ, ਮੇਰੇ ਡੈਡੀ ਬਜ਼ੁਰਗ ਨੇ ਬਾਹਰ ਬੈਠੇ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਇਹ ਖੜਾ ਬਣਾਇਆ। ਇਹ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਜਿੰਨੇ ਕੁ ਜੋਗੇ ਹੈਗੇ ਆ ਸੇਵਾ ਕਰਦੇ, ਸਵੇਰੇ ਵੀ ਕਰਨਾ, ਸ਼ਾਮ ਨੂੰ ਕਰਨਾ। ਇਹ ਆਪਣੇ ਪਰਿਵਾਰ ਨਾਲ ਇਸੇ ਮਸਜਿਦ ਦੇ ਵਿੱਚ ਰਹਿੰਦੇ ਆ। ਹਾਂਜੀ 2 ਕਮਰੇ ਪਾਏ ਹੋਏ ਆ ਬਾਹਰ, ਉੱਥੇ ਹੀ ਰਹਿੰਦੇ ਆ। ਹਾਂਜੀ ਹਾਂਜੀ ਇਹ ਸਭ ਤੋਂ ਪੁਰਾਣਾ ਕਮਰਾ ਇਹਨਾਂ ਦਾ 1947 ਦਾ। ਮਸੀਤ ਦੇ ਅੰਦਰ ਸਾਈਡ ਦੇ ਦਰਵਾਜ਼ੇ ਨੂੰ ਹੈਗਾ ਸੀ। ਹਾਂਜੀ ਹੁਜਰਾ ਸੀ ਮੌਲਵੀ ਸਾਹਿਬ ਦਾ। ਕੋਈ ਤੁਹਾਨੂੰ ਹਾਨੀ ਦੇਖੋ ਕਿੰਨੇ ਚੰਗੇ ਲੋਕ ਨੇ ਕਿ ਉਹਨਾਂ ਮਸਜਿਦ ਦਾ ਵੀ ਕੋਈ ਖਰਾਬ ਨਹੀਂ ਕੀਤਾ। ਅੱਛਾ ਜੀ ਬਾਬਾ ਜੀ, ਜਨਾਬ। ਮਾਸ਼ਾਅੱਲਾ ਪਿੰਡ ਦੀ ਵੀਡੀਓ ਵੀ ਵੇਖ ਲਈ। ਹਾਂਜੀ। ਉਹ ਜਿਹੜੇ ਪਿੰਡ ਦੇ ਤੁਹਾਡੇ ਬਜ਼ੁਰਗ ਸਨ, ਹੂੰ। ਬਣਾ ਕੇ ਭੇਜੀ। ਉਸ ਪਿੰਡ ਦੀ ਇੱਕ ਸਾਡੀ ਭੈਣ ਲੱਗਦੀ ਹੈ, ਉਹਨੇ ਵੀ ਵੀਡੀਓ ਬਣਾ ਕੇ ਭੇਜੀ। ਉਹਨਾਂ ਕੋਲ ਲੋਕਾਂ ਕੋਲ ਤੁਹਾਡਾ ਰੋਣਾ ਵੇਖਿਆ ਨਹੀਂ ਗਿਆ। ਉਹਨਾਂ ਨੇ ਕਿਹਾ ਜੀ ਦਵਾ ਦਵ ਬਜ਼ੁਰਗਾਂ ਨੂੰ ਸਾਨੂੰ ਪਿੰਡ ਵਿਖਾਓ।
ਉਹਨਾਂ ਦੀ ਖੁਆਇਸ਼ ਪੂਰੀ ਕਰੋ। ਕਾਫੀ ਲੋਕਾਂ ਨੇ ਉਸ ਪਿੰਡ ਦੇ ਬੰਦਿਆਂ ਨੇ ਮੈਨੂੰ ਮੈਸੇਜ ਕੀਤੇ, ਕਾਫੀਆਂ ਨੂੰ ਕਿਹਾ ਵੀ, ਲੇਕਿਨ ਕਈਆਂ ਲੋਕਾਂ ਨੇ ਬਣਾ ਕੇ ਜਿਵੇਂ ਦੇ ਨਾਲ ਕੋਈ ਬਣ ਸਕਦੀ ਉਹਨਾਂ ਭੇਜੀ, ਜਿਹੜੀ ਸਹੀ ਸਾਨੂੰ ਲੱਗੀ ਅਸੀਂ ਉਹ ਵਿੱਚ ਤੁਹਾਨੂੰ ਵਿਖਾਈ ਜੀ। ਮਾਸ਼ਾਅੱਲਾ, ਠੀਕ ਹੈ। ਅੱਲਾਹ ਤਾਲਾ ਤੁਹਾਨੂੰ ਬਹੁਤ ਬਹੁਤ ਹਿਆ ਸ਼ਰਮਾ ਦੀ ਜ਼ਿੰਦਗੀ ਦੇ, ਹਿਆ ਸ਼ਰਮਾ ਰੱਖੇ ਹਰ ਮੈਦਾਨ 'ਚ। ਮੌਲਾ ਕਿਆਮਤ ਤੱਕ ਤੁਹਾਡੀ ਨਸਲ ਨੂੰ ਇਸ ਦੁਨੀਆ ਤੇ ਕਾਇਮ ਰੱਖੇ। ਆਮੀਨ ਜੀ। ਬਸ ਉਹਨਾਂ ਨੂੰ ਵੀ ਦੁਆਵਾਂ ਦਿਓ ਜਿਨ੍ਹਾਂ ਨੇ ਤੁਹਾਨੂੰ ਬੇਟੀ ਨੇ ਵੀਡੀਓ ਬਣਾ ਕੇ ਇਹ ਭੇਜੀ। ਬੇਟੀ ਦਾ ਨਾਂ ਕੀ? ਸਰਦਾਰ ਇਕਬਾਲ ਸਿੰਘ ਦੀ ਪੋਤੀ ਹੈ ਤੇ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਤੁਹਾਡੇ ਪਿੰਡ ਦੀ। ਠੀਕ ਹੈ। ਹਾਂਜੀ, ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਪਿੰਡ ਵੇਖ ਕੇ, ਉਹ ਗੱਲਾਂ ਸੁਣ ਕੇ ਬਜ਼ੁਰਗਾਂ ਕੋਲੋਂ ਪੁਰਾਣੀਆਂ? ਪਿੰਡ ਤੇ ਚਲੋ ਜੀ ਦੇਖਿਆ ਇਹ ਮੁਕਾਮ ਹੈ, ਲੇਕਿਨ ਜਿਹੜੇ ਉਹਨਾਂ ਦੀ ਲੋਕਾਂ ਦੀ ਕਾਵਸ਼ ਹੈ, ਮੈਂ ਤੇ ਇਹਦੇ ਤੋਂ ਬਹੁਤਾ ਮੁਤਾਸਰ ਹੋ ਗਿਆ। ਵੇਖ ਲਓ, ਤੁਹਾਨੂੰ ਕਿਹਾ ਸੀ ਨਾ ਕਿ ਲੋਕ ਦਰਦ ਦਿਲ ਰੱਖਦੇ ਨੇ। मैं सोच भी नहीं सकता इतनी ये कुछ होएगा। बड़ी बहुत बहुत अच्छे लोग ने, बड़ी कमाल कर छड़ी इन्होंने। ਵੇਖ ਲਓ ਨਾ, ਤੁਹਾਡਾ ਪਿੰਡ ਵੀ ਵਿਖਾਤਾ। जी जी ਉਸ ਤੁਹਾਡੇ ਪਿੰਡ ਦੇ ਜਿਹੜੇ ਬਜ਼ੁਰਗ ਨੇ ਉੱਥੇ ਬੈਠੇ, ਉਹਨਾਂ ਨੇ ਵੀ ਕਿਹਾ ਕਿ ਮੈਂ ਆਪਣੇ ਉਸ ਵੀਰ ਨੂੰ, ਮੇਰਾ ਦਿਲ ਕਰਦਾ ਜੱਫੀ जफ्फी ਪਾਵਾਂ। पा के मना दिया। ਤੁਹਾਡਾ ਵੀ ਦਿਲ ਕਰਦਾ ਇੰਜ जी करता जी। उधर जो उन्होंने दसिया भी इधर निम ने, मैं फिर उन्होंने सारी गल समझ गया। ਅੱਛਾ, कहते भी ਕਿਉਂਕਿ ਹੁਣ नहीं ਉਹ वो सिंह सरदार ही हो गए ने। ਹਾਂਜੀ, ਸਿੰਘ ਸਰਦਾਰ। हाँ जी, ਕਿਉਂਕਿ ਉਦੋਂ ਅੰਗਰੇਜ਼ ਦਾ ਜ਼ਮਾਨਾ ਸੀ, ਲੋਕ ਇੱਕ ਦੂਜੇ ਨੂੰ ਕਮਤਰ ਸਮਝਦੇ ਹੁੰਦੇ ਸੀ। कम तो समझते थे, लेकिन ये ਉਹਦੀ ਗੱਲਾਂ ਤੋਂ ਤੁਹਾਨੂੰ ਮਾਲੂਮ ਹੋ ਗਿਆ ਨਾ ਕਿ ਸਾਨੂੰ ਵੀ ਧਨੀਆ ਗੰਢਾ ਜੋ ਕੁਝ ਵੀ ਹੈ ਕੱਚੀ ਚੋਂ ਕੱਚੀ, ਪੱਕੀ ਚੋਂ ਪੱਕੀ ਸਾਨੂੰ ਦਿੰਦੇ ਸਨ। ਹਾਂਜੀ, ਦਿੰਦੇ ਸੀ। ਪਿਆਰ ਮੁਹੱਬਤ ਸੀ। ਪਿਆਰ ਮੁਹੱਬਤ ਸੀ। ਤੇ ਅੱਜ ਪਿੰਡ ਦੀ ਉਹ ਮਸਜਿਦ ਵੀ ਵੇਖੀ ਜਿੱਥੇ ਤੁਸੀਂ ਕਦੀ ਨਮਾਜ਼ ਪੜ੍ਹਨ ਵੀ ਗਏ ਹੋਣੇ। ਬੜੇ ਗਏ ਆ, ਬੜੇ ਨਹਾਤੇ ਆ, ਬੜਾ ਨਮਾਜ਼ਾਂ ਪੜੀਆਂ ਉਸ ਮਸਜਿਦ ਨਹਾਉਂਦੇ ਉੱਥੇ ਖੂਹ ਦੇ ਵਿੱਚ ਹੀ ਹੁੰਦੇ ਸੀ? ਜੀ ਨਹੀਂ, ਗੁਸਲਖਾਨੇ ਬਣੇ ਸਨ। ਜਾਂ ਗੁਸਲਖਾਨੇ ਬਣੇ ਸੀ? ਗੁਸਲਖਾਨੇ ਬਣੇ ਸਨ, ਅੰਦਰ ਖੂਹੀ ਮਸਜਿਦ ਦੀ ਵੱਖਰੀ ਸੀ, ਜਿਹੜੀ ਬਾਹਰ ਸੀ ਖੂਹੀ ਇੱਕ ਜ਼ਮਾਨਾ ਸੀ ਉਹੀ ਖੂਹੀ ਸੀ ਸਾਰੇ ਪਿੰਡ ਦੀ। ਅੱਛਾ। ਹਾਂਜੀ, ਫਿਰ ਚੜ੍ਹਦੇ ਪਾਸੇ ਫੇਰ ਖੂਹੀ ਬਣੀ ਹੈ, ਉਹ ਮੈਨੂੰ ਯਾਦ ਆ, ਮੈਂ ਦੇਖੀ ਹੈ ਜਦੋਂ ਚੱਕ ਡਿੱਗਾ ਤੇ ਉਹ ਫਿਰ ਜਨਾਬ ਬੜਾ ਰੌਣਕ ਮੇਲੇ ਲੱਗੇ ਸਨ, ਖੂਹ ਪੱਟ ਰਹੇ ਨੇ। ਅੱਛਾ ਅੱਛਾ ਅੱਛਾ। ਤੇ ਉਹ ਫਿਰ ਦੂਸਰਾ ਖੂਹ ਫਿਰ ਬਣਿਆ। ਨਹੀਂ ਤੇ ਇਹ ਜਿਹੜਾ ਖੂਹ ਹੈ ਮਸਜਿਦ ਦੇ ਬਾਹਰ, ਹਾਂਜੀ, ਇਹ ਸਾਡੇ ਸਾਰਿਆਂ ਦਾ, ਖੱਤਰੀ ਵੀ ਉੱਥੇ ਹੀ ਭਰ ਰਹੇ ਨੇ, ਸਿੱਖ ਵੀ ਉੱਥੇ ਹੀ ਭਰ ਰਹੇ ਨੇ, ਅੱਛਾ। ਮੁਸਲਮਾਨ ਵੀ ਉੱਥੇ ਹੀ ਭਰ ਰਹੇ ਨੇ। ਵਾਹ ਜੀ ਵਾਹ, ਐਡਾ ਪਿਆਰ ਹੁੰਦਾ। ਐਡਾ ਪਿਆਰ ਸੀ। ਅੱਛਾ ਬਜ਼ੁਰਗੋ, ਉਹ ਤੁਹਾਨੂੰ ਉਹ ਜੱਟੀ ਦਾ ਬਚਨੀ ਜੀ ਘਰ ਬਚਨੀ ਦਾ, ਹਾਂ। ਜੱਟਨੀ ਬਚਨੀ ਜਿਹੜੀ ਸੀ, ਹਾਂ। ਉਹਨਾਂ ਦਾ ਵੀ ਘਰ ਉਹਨਾਂ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ। ਕੀਤੀ ਹੈ। ਠੀਕ ਹੈ ਨਾ? ਤੇ ਤੁਹਾਨੂੰ ਅੱਜ ਕਿਦਾਂ ਦਾ ਲੱਗਿਆ ਵੀਡੀਓ? ਮੈਂ ਨਾ ਜੀ ਮੈਂ ਤੇ ਅੱਜ ਇੰਜ ਹੋ ਗਿਆ ਜਿਵੇਂ ਕੋਈ ਦੁਨੀਆ ਤਬਦੀਲ ਹੋ ਗਈ ਮੇਰੀ। ਤੇ ਮੈਂ ਆਪਣਾ ਪਿੰਡ ਵੇਖ ਲਿਆ, ਉਹ ਤੇ ਖੁਸ਼ੀ ਇੰਤਹਾ ਦੀ ਕਿ ਪਿੰਡ 'ਚ ਇਤਨੇ ਅੱਛੇ ਲੋਕ। ਤੁਹਾਡੀ ਅੱਖਾਂ 'ਚ ਫਿਰ ਵੀ ਆਂਸੂ ਨੇ? ਇਹ ਖੁਸ਼ੀ ਦੇ ਆਂਸੂ ਨੇ ਅੱਜ? ਜੀ ਮੈਂ ਗਮੀ ਦੇ ਆਂਸੂ ਮੇਰੇ 'ਚ ਨਹੀਂ ਹੁੰਦੇ। ਨਾ ਹੀ ਉਹ ਆਂਸੂ ਹੁੰਦੇ ਜਿਹੜੇ ਦੁਨੀਆ ਰੋਂਦੀ ਹੈ, ਮੇਰੇ ਆਂਸੂ ਵੀ ਕੁਛ ਅਲੱਗ ਹੀ ਕਿਸਮ ਦੇ। ਇਸ ਤਰ੍ਹਾਂ ਹੀ ਦਰਵੇਸ਼, ਅੱਲਾ ਦੇ ਦਰਵੇਸ਼ ਬੰਦੇ ਹੁੰਦੇ। वो मीर तक ही मीर सरकार फरमाते ने, आंखों में आंसू कब नहीं आता, लहू आता है जब नहीं आता। ਵਾਹ ਜੀ ਵਾਹ, ਕਮਾਲ ਹੈ। ਅੱਜ ਮਾਸ਼ਾਅੱਲਾ ਤੁਹਾਡੀ 73 ਸਾਲ ਬਾਅਦ ਉਹ ਖੁਆਇਸ਼ ਪੂਰੀ ਹੋ ਗਈ। बोले 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 ਤੁਸੀਂ ਕਿੰਨੀਆਂ ਕਿ ਦੁਆਵਾਂ ਲੈ ਗਏ ਹੋ ਮੇਰੇ ਕੋਲ। ਮੈਂ ਕਿਤੇ ਦੁਆਵਾਂ ਕਿਸੇ ਨੂੰ ਦਿੰਦਾ ਬੰਦਾ ਗਿਣ ਮਿਣ ਕੇ, ਇਸ ਤਰ੍ਹਾਂ ਹੀ ਮੇਰੇ ਕੋਲ ਤਾਂ ਤੁਸੀਂ ਜੀ ਗਿਣਤੀ ਮੇਰੀ ਜ਼ਿੰਦਗੀ 'ਚ ਮੈਂ ਤੁਹਾਨੂੰ ਦੁਆਵਾਂ ਦਿੰਦਾ ਰਹਾਂ। ਅੱਲਾ ਸਾਰਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ ਜੀ, ਤੁਹਾਡੇ ਉਸ ਪਿੰਡ ਵਾਲਿਆਂ ਨੂੰ ਸਿਹਤ ਦੇਵੇ ਜਿਨ੍ਹਾਂ ਨੇ। ਉਹ ਬੱਚੀ ਤੇ ਮੈਂ ਬੜਾ ਮੁਤਾਸਰ ਹੋਇਆ। ਬੱਚੀ ਨੇ ਬਹੁਤ ਹਿੰਮਤ ਕੀਤੀ ਹੈ, ਬਹੁਤ ਭਲੀ ਲੋਕ ਹੈ। ਵਾਹ ਜੀ ਮਾਸ਼ਾਅੱਲਾ, क्या बात है। ਉਹਦੇ ਨਸੀਬ ਅੱਛੇ ਕਰੇ ਸਾਡੀ। हाँ अल्लाह नसीब अच्छे करे, पाक परवरदिगार। ਘਰ ਉੱਤੇ ਰਹਿਮਤ ਕਰੇ। और किड्डी बड़ी तारीख दसी है कि शादी पर ते वो फिर दूसरा पिंड बनया। ये ਜਦੋਂ ਅਸੀਂ ਮੇਲੇ ਤੇ ਕਿਤੇ ਜਾਂਦੇ ਸਨ ਨਾ, ਹਾਂਜੀ ਹਾਂਜੀ ਉਦੋਂ ਜਦੋਂ ਕੋਈ ਲੜਾਈਆਂ ਝਗੜੇ ਹੋ ਜਾਂਦੇ ਸਨ ਮੇਲਿਆਂ ਤੇ, ਹਾਂਜੀ। ਤੇ ਉਦੋਂ ਸ਼ਾਦੀ ਪਰ ਸਮਾਨ ਪਰ ਇਕੱਠੇ ਹੋ ਜਾਂਦੇ ਸਨ। ਅੱਛਾ, ਦੋਨੇ ਭਰਾ ਜੂ ਸਨ? ਹਾਂ, ਦੋਨੇ ਭਰਾ ਸਨ ਤੇ ਇਕੱਠੇ ਹੋ ਜਾਂਦੇ ਸਨ। ਕਦੀ ਨਹੀਂ ਸੀ ਐਸਾ ਹੋਇਆ ਕਿ ਕੋਈ ਸ਼ਾਦੀ ਪਰਿਆ ਰਹਿ ਗਿਆ ਜਾਂ ਸਮਾਨ ਪਰਿਆ ਰਹਿ ਗਿਆ ਨਾ। ਅੱਛਾ, ਇਕੱਠੇ ਜਾਂਦੇ ਸੀ ਲੜਨ ਵੀ? ਜੀ ਲੜਨ ਲਈ ਸਕੋ, ਫਟਾਫਟ ਸਮਾਨ ਪਰੀਆਂ ਇੱਕ ਸਾਈਡ ਤੇ ਹੋ ਜਾਣਾ ਤੇ ਸ਼ਾਦੀ ਪਰੀਆਂ ਨਾਲ ਆ ਜਾਣਾ। ਸਹੀ ਗੱਲ। ਤੇ ਅੱਜ ਬਜ਼ੁਰਗਾਂ ਨੇ ਦੱਸ ਵੀ ਦਿੱਤਾ ਕਿ ਕਿਵੇਂ ਹੈ ਪਿੰਡ ਆਬਾਦ। जी में पिंड आबाद है, बहुत बड़ी तारीख दोहराई गई है। और फिर कब्रिस्तान शादी पर समान पर था, कब्रिस्तान एक है। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਹੈ ਜੀ। ਹੁਣ ਅਸੀਂ ਬਜ਼ੁਰਗੋ ਤੁਹਾਡੀ ਗੱਲ ਕਰਾਉਣ ਲੱਗੇ ਆ ਤੁਹਾਡੇ ਪਿੰਡ ਦੇ ਉਸੇ ਬਜ਼ੁਰਗਾਂ ਦੇ ਨਾਲ। ਠੀਕ ਹੈ। ਹੈਲੋ ਜੀ।
ਗੱਲ ਕਰੋ। ਠੀਕ ਆ, ਬੜੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ। ਅੱਛਾ ਅੱਛਾ ਹਾਂ, ਬਹੁਤ ਖੁਸ਼ੀ ਹੋਈ ਹੈ। और ਅੱਜ ਤੇ ਜ਼ਿੰਦਗੀ ਦਾ ਮੇਰਾ ਸਭ ਤੋਂ ਖੁਸ਼ੀ ਦਾ ਵੱਡਾ ਦਿਨ ਹੈ। ਹਾਂਜੀ ਅਸੀਂ ਵੀ ਠੀਕ ਆ ਜੀ, ਇੱਥੇ ਵੀ ਠੀਕ ਆ ਜੀ। ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਠੀਕ ਰੱਖੇ। ਜਨ ਮੌਲਾ ਤੁਹਾਡੀ ਨਸਲ ਨੂੰ ਕਿਆਮਤ ਤੱਕ ਇਸ ਦੁਨੀਆ ਤੇ ਆਬਾਦ ਰੱਖੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।